बिस्मिल्लाहिर्रहमानिर्रहीम अस्सलाम वालेकुम। प्रेश रावल दी दो टॉड स्टोरी पोस्ट मुगल वास्तुकला का शानदार अजूबा फिल्म आ रही है 31 अक्तूबर ਨੂੰ। ਉਹਦੇ 'ਚ ਦੱਸ ਰਹੇ ਨੇ ਕਿ ਤਾਜ ਮਹਿਲ ਜਿਹੜਾ ਤਾਜ ਮਹਿਲ ਨਹੀਂ ਉਹ ਤੇਜੂ ਮੰਦਰ ਸੀ ਤੇ ਆਵਾਮ ਨੇ ਮੰਨ ਜਾਣਾ। ਇਸ ਤੋਂ ਪਹਿਲਾਂ ਕਸ਼ਮੀਰ ਫਾਈਲ, ਕਰਾਲਾ ਫਾਈਲ, ਇੰਡੀਅਨ ਹਕੂਮਤ ਜਿਹੜੀ ਹੈ ਨਾ, ਹਕੂਮਤ ਦੀ ਸਤ੍ਹਾ 'ਤੇ ਫਿਲਮਾਂ ਬਣਾ ਕੇ ਆਪਣੀ ਆਵਾਮ ਨੂੰ ਇਲਮ, ਹਿਕਮਤ, ਤਜਜ਼ੀਏ ਤੋਂ ਦੂਰ ਕਰਕੇ ਜਹਾਲਤ 'ਚ ਸੁੱਟ ਰਹੀ ਹੈ। ਤੇ ਬਹੁਤ ਅੱਛੀ ਗੱਲ ਹੈ। ਬਾਹਰ ਦੇ ਦੁਸ਼ਮਣ ਦੀ ਤਾਂ ਜ਼ਰੂਰਤ ਹੀ ਨਹੀਂ ਰਹਿਣੀ। ਜਦੋਂ ਆਵਾਮ ਨੂੰ ਤੁਸੀਂ ਜਾਹਲ ਕਰ ਦਿੰਦੇ ਹੋ, ਆਵਾਮ ਆਪਸ 'ਚ ਲੜ ਕੇ ਮੁਲਕਾਂ 'ਚ ਖਾਨਾ ਜੰਗੀ ਹੋ ਜਾਂਦੀ ਹੈ, ਮੁਲਕ ਪਿੱਛੇ ਰਹਿ ਜਾਂਦੇ ਨੇ। ਜਿਹੜੇ ਪਾਕਿਸਤਾਨ 'ਚ ਕਹਿ ਰਹੇ ਨਾ ਇੰਡੀਆ ਅੱਗੇ ਲੰਘ ਰਿਹਾ, ਇੰਡੀਆ ਤੇਜ਼ੀ ਨਾਲ ਪਿੱਛੇ ਰਹਿ ਰਿਹਾ। ਸਾਨੂੰ ਕੋਈ ਮਸਲਾ ਨਹੀਂ, ਉਹ ਜੋ ਮਰਜ਼ੀ ਕਰਨ। ਸਾਡਾ ਮਸਲਾ ਹੈ ਪਾਕਿਸਤਾਨ 'ਚ ਵੀ ਮੈਂ ਪਿੱਛੇ ਵੀਡੀਓ ਬਣਾਈ ਹੈ ਪਿਛਲੀ ਕਿ 84,000 ਬੰਦੇ ਇੰਜ ਦੇ ਜਾਹਲ। ਫਿਰ ਉਹ ਸ਼ੁਫ ਵਾਲੀ ਸਰਕਾਰ, ਜਿਹੜਾ ਯੂਕੇ ਦੇ ਵਿੱਚ ਪਿੱਛੇ ਵੀਡੀਓ ਆਈ ਸੀ ਕਿ ਯੂਕੇ ਦੇ ਜਿਹੜੇ ਪਾਕਿਸਤਾਨੀ ਨੇ ਸਿਰ 'ਤੇ ਹੱਥ ਰੱਖ ਕੇ ਉਹਦੇ ਕੋਲ ਫੋਕਾਂ ਮਰਵਾ ਰਹੇ ਨੇ। ਅਤੇ ਪਾਕਿਸਤਾਨ ਦੀ ਹਕੂਮਤ ਸ਼ੁਫ ਸਰਕਾਰ ਨੂੰ ਕਿਉਂ ਨਹੀਂ ਫੜਦੀ? ਇੰਜ ਦੇ ਬੜੇ ਜਾਹਲ ਜਿਹੜੇ ਨੇ, ਅਮਲ ਬਾਵੇ, ਇਹਨਾਂ ਨੂੰ ਕਿਉਂ ਨਹੀਂ ਫੜਦੇ? ਕਿ ਜੇ ਕੁਰਾਨ ਪਾਕ ਲੋਕਾਂ ਨੂੰ ਪੜ੍ਹਾਤਾ, ਲੋਕਾਂ ਨੂੰ ਤਲੀਮ ਦੇ ਦਿੱਤੀ, ਲੋਕਾਂ ਨੂੰ ਬਾਸ਼ਊਰ ਕਰਤਾ, ਫਿਰ ਉਹਨਾਂ ਨੂੰ ਗੁਲਾਮ ਰੱਖਣਾ ਮੁਸ਼ਕਿਲ ਹੋ ਜਾਏਗਾ। ਅਤੇ ਸਾਡਾ ਇੱਕੋ ਹੀ ਮਕਸਦ ਹੈ, ਅੱਲਾ ਸਾਡੇ ਵਾਬੀ ਉਲਮਾ ਨੂੰ, ਉਲਮਾ ਅਹਿਲ ਹਦੀਸ ਨੂੰ ਅਜਰ ਅਜ਼ੀਮ ਅਤਾ ਫਰਮਾਏ। ਉਹਨਾਂ ਨੇ ਇਹ ਸ਼ੁਫ ਸਾਡੇ ਸੁੰਨੀ ਉਲਮਾ ਪਤਾ ਕੀ ਹਨ? ਭਾਈ ਹਮ ਇਨ ਚੀਜ਼ ਕੇ ਖਿਲਾਫ ਹੈ। ਨਹੀਂ ਭਾਈ, ਤੁਸੀਂ ਨਹੀਂ ਖਿਲਾਫ। ਜੇ ਤੁਸੀਂ ਖਿਲਾਫ ਹੋ, ਸਾਰੇ ਉਲਮਾ ਰਲ ਕੇ ਜਾਓ ਬਲਾਵੜਾ ਸ਼ਰੀਫ 'ਤੇ, ਜਿੰਨੇ ਸ਼ਰੀਫ ਨੇ ਜਿਨ੍ਹਾਂ 'ਚ ਕੋਈ ਸ਼ਰਾਫਤ ਨਹੀਂ ਹੈ, ਇਹਨਾਂ 'ਤੇ ਪਾਬੰਦੀ ਲਵਾਓ। ਯਾਰ ਗੁੱਸਾ ਚੜ੍ਹਦਾ ਮੈਨੂੰ, ਲੇਕਿਨ ਇਹ ਬਹੁਤ ਅੱਛੇ ਨੇ ਸਾਡੇ ਭਾਬੀ। ਉਹਨਾਂ ਨੇ ਆਖਿਆ ਕਿ ਭਾਵੇਂ ਉਹਨਾਂ ਨੇ ਬਚਾ ਛੜਿਆ ਲੋਕਾਂ ਨੂੰ ਸਿੱਧੇ ਰਾਹ 'ਤੇ ਥੋੜ੍ਹਾ ਲਾਤਾ, ਲੇਕਿਨ ਚਲੋ ਉਹਨਾਂ ਨੂੰ ਵੀ ਥੋੜ੍ਹੀ ਅਕਲ ਕਰਨੀ ਚਾਹੀਦੀ ਹੈ। ਥੋੜ੍ਹਾ ਮਜ਼ੀਦ ਉਹਨਾਂ ਨੂੰ ਵੀ ਬਿਹਤਰੀ ਦੀ ਜ਼ਰੂਰਤ ਹੈ। ਸਾਰਿਆਂ ਨੂੰ ਹੁੰਦੀ ਹੈ। ਥੋੜ੍ਹਾ ਹਲਾਕ ਬਿਹਤਰ ਹੁੰਦਾ ਤਾਂ ਸ਼ਾਇਦ ਅਸੀਂ ਮੰਨ ਜਾਂਦੇ। ਲੇਕਿਨ ਇਹ ਜਿੰਨੇ ਝੂਠੇ ਪੀਰ ਨੇ ਪਾਕਿਸਤਾਨ 'ਚ, ਝੂਠੇ ਦਰਬਾਰਾਂ ਵਾਲੇ ਲੁੱਟ ਰਹੇ ਨੇ, ਲੋਕਾਂ ਕੋਲੋਂ ਨਜ਼ਰ ਨਿਆਜ਼ ਲੈ ਰਹੇ ਨੇ, ਇਹ ਤਾਂ ਲੈ ਰਹੇ ਨੇ ਕਿਉਂਕਿ ਪਾਕਿਸਤਾਨ 'ਚ ਇਲਮ ਦੀ ਰੋਸ਼ਨੀ ਨਹੀਂ ਪਹੁੰਚਣ ਦਿੱਤੀ ਗਈ। ਨਾ ਕੁਰਾਨੋ ਹਦੀਸ ਦਾ ਇਲਮ ਸਾਨੂੰ ਸਿਖਾਇਆ ਗਿਆ, ਨਾ ਜਦੀਦ ਇਲਮ ਸਿਖਾਏ ਗਏ ਨੇ। ਜੇ ਅਸੀਂ ਇਲਮ ਸਿਖਾ ਲਏ ਆਪਣੀ ਕੌਮ ਨੂੰ, ਸਾਡੀ ਕੌਮ ਤਰੱਕੀ ਕਰ ਜਾਏਗੀ। ਅਤੇ ਇੰਡੀਆ ਦੇ ਵਿੱਚ ਮੋਦੀ ਜੀ ਆ ਗਏ ਨੇ, ਉਹ ਆਪਣੀ ਕੌਮ ਨੂੰ ਤਬਾਹ ਕਰਨ ਵਾਸਤੇ ਕਾਫੀ ਨੇ। ਸਾਨੂੰ ਕੋਈ ਜ਼ਰੂਰਤ ਨਹੀਂ। ਅਸੀਂ ਆਪਣੀ ਕੌਮ ਨੂੰ ਪੜ੍ਹਾਉਣਾ। ਸਾਡੀ ਕੌਮ ਪੜ੍ਹ ਗਈ, ਸੋਚਣ ਸਮਝਣ ਦੀ ਸਲਾਹੀਅਤ ਪੈਦਾ ਹੋ ਗਈ, ਪਾਕਿਸਤਾਨ ਦਾ ਭਲਾ ਹੋ ਜਾਏਗਾ। ਅਤੇ ਜਿੰਨੀ ਦੇਰ ਤੱਕ ਮਹਿੰਗੀ ਤਲੀਮ, 2-2 ਕਰੋੜ 'ਚ ਡਾਕਟਰ, ਯਾਰ 2 ਕਰੋੜ 'ਚ ਡਾਕਟਰ ਬਣਨਾ ਤਾਂ ਉਹਨੇ ਮਹਿੰਗਾ ਨਹੀਂ ਹੋਣਾ। ਡਾਕਟਰ ਤਾਂ ਮੁਫਤ ਹੋਣੇ ਚਾਹੀਦੇ ਨੇ, ਇੰਜੀਨੀਅਰ ਮੁਫਤ ਬਣਨੇ ਚਾਹੀਦੇ ਨੇ। ਯਾਰ ਇਹ ਕਿੰਨੀ ਮੁਸ਼ਕਿਲ ਗੱਲ, ਆਸਾਨ ਜੀ ਗੱਲ ਹੈ ਕਿ ਇੰਜੀਨੀਅਰਿੰਗ, ਡਾਕਟਰੀ, ਹੁਨਰ, ਹਰ ਚੀਜ਼ ਮੁਫਤ ਹੋਣੀ ਚਾਹੀਦੀ ਹੈ ਔਰ ਆਪਣੀ ਜ਼ਬਾਨ 'ਚ ਹੀ ਮੁਫਤ ਹੋ ਸਕਦੀ ਹੈ। ਅੰਗਰੇਜ਼ੀ ਸਿਖਾਉਣਾ ਮੁਸ਼ਕਿਲ ਤਰੀਨ ਔਰ ਮਹਿੰਗਾ ਤਰੀਨ ਕੰਮ ਹੈ, ਜਿਹਦੇ ਨਾਲ ਮਾਸ਼ਰੇ ਨੂੰ ਨੁਕਸਾਨ ਹੋ ਰਿਹਾ, ਫਾਇਦਾ ਨਹੀਂ ਹੋ ਰਿਹਾ। ਤਰਜਮਾ ਕਰਕੇ ਡਾਕਟਰ ਮੁਫਤ ਬਣਾਉਣਾ, ਇੰਜੀਨੀਅਰ ਬਣਾਉਣਾ, ਹੁਨਰਮੰਦ ਬਣਾਉਣਾ, ਮੁਹੱਕਕ ਬਣਾਉਣਾ, ਤਾਰੀਖ ਪੜ੍ਹਨ ਵਾਲੇ ਕਿਤਾਬ। ਜਿਹੜੇ ਸਾਡੇ ਮੁੰਡੇ ਇਕਨੋਮਿਕਸ ਪੜ੍ਹਦੇ ਨੇ ਨਾ, ਇਕਨੋਮਿਕਸ, ਪਾਕਿਸਤਾਨ 'ਚ ਕੋਈ ਅੱਛਾ ਬੰਦਾ ਨਹੀਂ ਪੈਦਾ ਹੋ ਰਿਹਾ ਇਕਨੋਮਿਕਸ ਦਾ, ਜਿਹੜਾ ਦੁਨੀਆ ਦੇ ਇਕਨੋਮਿਕ ਨਿਜ਼ਾਮ ਨੂੰ ਜਾਣ ਕੇ ਅਤੇ ਕੋਈ ਹੱਲ ਪੇਸ਼ ਕਰੇ। ਨਾ ਕੋਈ ਤਾਰੀਖਦਾਨ ਪੈਦਾ ਹੋ ਰਿਹਾ। ਇੰਗਲਿਸ਼ 'ਚ ਕਿਤਾਬਾਂ ਨੇ ਯਾਰ, ਅਸੀਂ ਕਿੱਥੋਂ ਪੜ੍ਹਨੀਆਂ ਨੇ ਯਾਰ? ਜਿੰਨੀ ਦੇਰ ਤੱਕ ਤੁਸੀਂ ਇਹ ਨਹੀਂ ਸਮਝੋਗੇ ਕਿ ਇਹ ਸਾਨੂੰ ਐਚੀਸਨ, ਲਾਹੌਰ ਗ੍ਰਾਮਰ, ਕਰਾਚੀ ਗ੍ਰਾਮਰ, ਬੀਕਨ ਹਾਊਸ ਨੇ ਤਬਾਹ ਕਰ ਛੜਿਆ, ਇਹ ਨਹੀਂ ਸਮਝੋਗੇ, ਸਾਡਾ ਭਲਾ ਨਹੀਂ ਹੋ ਸਕਦਾ।